ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 6 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਖਾਲਸਾ ਇੰਸ਼ੋਰੈਂਸ ਵਾਲੇ ਇੰਸ਼ੋਰੈਂਸ ਦੇ ਬਿਜ਼ਨਸ ਨੇ। ਐਸਮਾ ਕਾਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ। ਨਵੀਂ ਐਪਲੀਕੇਸ਼ਨ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ, ਉਸ ਬਾਰੇ ਇਹਨਾਂ ਦੇ ਨਾਲ ਜਾਣਕਾਰੀ ਹਾਸਲ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ ਦੇ ਲਈ ਵੀ ਕਾਲ ਕਰੋ 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਤੁਹਾਨੂੰ ਦੱਸਦੇ ਆ ਰਹੇ ਹਾਂ ਵੀ ਪਹਿਲਾਂ ਵੱਡੇ ਸਟੋਰਾਂ ਦੇ ਵਿੱਚ ਸਮੈਸ਼ ਐਂਡ ਗ੍ਰੈਬ, ਫਿਰ ਛੋਟੇ ਸਟੋਰਾਂ ਦੇ ਵਿੱਚ ਰੋਬਰੀਆਂ, ਤੇ ਹੁਣ ਘਰਾਂ ਦੇ ਵਿੱਚ ਵੀ ਲੋਕਾਂ ਨੇ ਜਿਹੜਾ ਆ ਰੋਬਰੀਆਂ ਕਰਨੀਆਂ, ਫੋਰਸਫੁਲੀ ਐਂਟਰ ਹੋਣਾ ਸ਼ੁਰੂ ਕਰ ਦਿੱਤਾ ਆ। ਇੱਕ ਖਬਰ ਆ ਰਹੀ ਆ, ਲਾਸ ਐਂਜਲਸ ਦੇ ਵਿੱਚ ਇੱਕ ਬੰਦਾ ਜੋ ਘਰ ਦਾ ਮਾਲਕ ਸੀ, ਉਹ ਆਪਣੀ ਕਾਰ ਪਾਰਕ ਕਰਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤੇ ਡੋਰ ਖੋਲਣ ਦੇ ਲਈ ਇੱਕ ਹੱਥ ਦੇ ਵਿੱਚ ਉਹਦੀ ਡਰਿੰਕ ਸੀ ਤੇ ਇੱਕ ਹੱਥ ਦੇ ਵਿੱਚ ਚਾਬੀ ਸੀ। ਉਹਨੇ ਦੇਖਿਆ ਵੀ ਉਹਨੂੰ ਕੋਈ ਬੰਦਾ ਫੋਲੋ ਕਰ ਰਿਹਾ ਹੈ। ਕਹਿੰਦਾ ਵੀ ਮੇਰੇ ਕੰਨਾਂ ਦੇ ਵਿੱਚ ਈਅਰਬਡ ਸੀਗੇ ਉਸ ਟਾਈਮ ਦੇ ਉੱਤੇ, ਤੇ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਬੰਦਾ ਪਿੱਛੇ ਫੋਲੋ ਕਰ ਰਿਹਾ ਹੈ। ਤੇ ਜਦੋਂ ਹੀ ਉਹ ਜੋ ਪਿੱਛੇ ਬੰਦਾ ਆ ਰਿਹਾ ਸੀ, ਉਸਨੇ ਉਹਦੇ ਵੱਲ ਗਨ ਕੀਤੀ ਭਈ ਰੌਬ ਕਰਨ ਦੇ ਲਈ, ਘਰ ਦੇ ਵਿੱਚ ਐਂਟਰ ਕਰਨ ਦੇ ਲਈ। ਤੇ ਜੋ ਮਕਾਨ ਮਾਲਕ ਸੀ, ਉਸ ਦੇ ਕੋਲ ਕੰਸੀਲਡ ਕੈਰੀ ਲਾਇਸੈਂਸ ਦਾ ਪਰਮਿਟ ਸੀ, ਨਾਲ ਕੰਸੀਲਡ ਵੈਪਨ ਵੀ ਸੀਗਾ। ਉਸਨੇ ਚੱਕ ਕੇ ਐਨ ਜਦੋਂ ਉਹਦੇ ਵੱਲ ਘੁਮਾਇਆ ਤੇ ਮਾਰਿਆ, ਤੇ ਫਿਰ ਉਹ ਜਿਹੜਾ ਉਹਨੂੰ ਰੌਬ ਕਰਨ ਆਇਆ ਸੀ, ਉਹ ਉੱਥੋਂ ਭੱਜ ਗਿਆ। ਤੇ ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਵੀ ਜੇ ਨੈਕਸਟ ਟਾਈਮ ਆਏ ਤਾਂ ਫਿਰ ਨੈਕਸਟ ਟਾਈਮ ਹੁਣ ਸੁੱਕੇ ਨਹੀਂ ਜਾਂਦੇ, ਵੀ ਪੂਰੇ ਤੁਹਾਡਾ ਜਿਹੜਾ ਇੱਥੇ ਬੋਡੀ ਪਈ ਰਹੂਗੀ। ਸੋ ਹੁਣ ਇਹ ਜਿਹੜੀ ਸਿਚੁਏਸ਼ਨ ਆ, ਇਦਾਂ ਦੀ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ 'ਚ ਬਣਦੀ ਜਾ ਰਹੀ ਆ। ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਇਸ ਇਨਸੀਡੈਂਟ ਨੂੰ ਉਹ ਇਨਵੈਸਟੀਗੇਟ ਕਰ ਰਹੇ ਹੈਗੇ ਆ। ਤੇ ਜੋ ਉਹਦੀ ਫੌਕਸ ਨਿਊਜ਼ ਨੇ ਇਹ ਦੱਸਿਆ ਵੀ ਜੋ ਡਿਜੀਟਲ ਜੋ ਵੀਡੀਓ ਹੈਗੀ ਆ, ਉਹਦੇ ਵਿੱਚ ਸਸਪੈਕਟ ਦੀ ਜੋ ਡਿਸਕ੍ਰਿਪਸ਼ਨ ਆ, ਉਹ ਪੂਰੀ ਤਰ੍ਹਾਂ ਦਿਸਦੀ ਹੈਗੀ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਡੇਲਾਈਟ ਸੇਵਿੰਗ ਟਾਈਮ ਜਿਹੜਾ ਉਹ ਖਤਮ ਹੋਇਆ ਸੀ। ਆਪਾਂ ਜਿਹੜੀਆਂ ਕਲੌਕਸ ਆ ਟਰਨ ਬੈਕ ਕਰ ਲਈਆਂ ਸੀ। ਅੱਜ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਵੀ ਰਿਹਾ ਵੀ ਭਾਈ ਇਹ ਕੈਲੀਫੋਰਨੀਆ ਨੇ 2018 'ਚ ਵੋਟ ਪਾਈ ਸੀ, ਇਸ ਦੇ ਉੱਤੇ ਕੀ ਚੱਕਰ ਹੋਇਆ, ਆਪਾਂ ਜਿਹੜੀਆਂ ਕਲੌਕਸ ਉਸ ਨੂੰ ਚੇਂਜ ਕਰਨਾ ਬੰਦ ਕਿਉਂ ਨਹੀਂ ਕੀਤਾ। ਸੋ ਕਹਿੰਦੇ ਵੀ ਐਤਵਾਰ ਨੂੰ ਆਪਾਂ ਨੂੰ ਕਰਨੀਆਂ ਤਾਂ ਪਈਆਂ ਹੈਗੀਆਂ। ਸੋ ਕਹਿੰਦੇ ਵੀ ਕਲੌਕਸ ਦਾ ਇਹ ਟਰਨ ਬੈਕ ਕਰਨ ਦਾ ਪਿਛਲੇ ਕਈ 100 ਸਾਲਾਂ ਤੋਂ ਚੱਲ ਰਿਹਾ ਹੈਗਾ ਆ, ਵੀ ਲੋਕ ਜਲਦੀ ਟਰੈਵਲ ਕਰ ਸਕਣ। ਸੋ ਸਾਰੇ ਜਾਣੇ ਜਿਹੜੇ ਆ ਉਹ ਡੇਲਾਈਟ ਸੇਵਿੰਗ ਕਰਦੇ ਵੀ ਨਹੀਂ ਹੈਗੇ। ਬਹੁਤ ਸਾਰੇ ਜਿਹੜੇ ਜਿੱਦਾਂ ਐਰੀਜ਼ੋਨਾ ਆ, ਨਵਾਹੋ ਨੇਸ਼ਨ, ਅਮਰੀਕਨ ਸਮੋਆ, ਗੁਆਮ, ਪੋਰਟੋਰੀਕੋ, ਵਰਜਨ ਆਈਲੈਂਡਸ ਦੇ ਵਿੱਚ ਨਹੀਂ ਹੁੰਦਾ। ਸੋ ਕਹਿੰਦੇ ਵੀ ਜਿਹੜਾ ਲੈਜਿਸਲੇਸ਼ਨ ਆਇਆ ਸੀ, ਜਿਸ ਨੂੰ ਗਵਰਨਰ ਜਿਹੜੇ ਜੈਰੀ ਬਰਾਊਨ ਸੀ ਉਸ ਟਾਈਮ ਦੇ ਉੱਤੇ, ਉਹਨਾਂ ਨੇ ਇੱਕ ਵਾਰੀ ਸਾਈਨ ਵੀ ਕੀਤਾ ਸੀਗਾ। ਪਰ ਪ੍ਰੋਪੋਜੀਸ਼ਨ 7 ਵੀ ਹੋਇਆ ਸੀ, ਜਿਸ ਨੂੰ 60% ਲੋਕਾਂ ਨੇ ਵੋਟ ਭਰ ਕੇ ਜਿਹੜਾ ਉਹ ਕਿਹਾ ਸੀਗਾ। ਪਰ ਕਹਿੰਦੇ ਵੀ ਇਹ ਸੁਪਰ ਮੈਜੋਰਿਟੀ ਲਾ ਮੇਕਰਸ ਦੀ ਜਿੰਨੀ ਦੇਰ ਤੱਕ ਉੱਥੇ ਅਪਰੂਵ ਨਹੀਂ ਕਰਤੀ, ਉਨੀ ਦੇਰ ਤੱਕ ਆਪਣਾ ਡੇਲਾਈਟ ਸੇਵਿੰਗ ਵਾਲਾ ਚੱਕਰ ਆ ਉਹ ਮਟੂਗਾ ਨਹੀਂ। ਫਲੋਰੀਡਾ ਦੇ ਲਾ ਮੇਕਰਸ ਦੇ ਦੁਆਰਾ ਵੀ ਕਹਿੰਦੇ ਵੀ ਪੁਸ਼ ਕਰ ਰਹੇ ਆ ਵੀ ਜਿਹੜਾ ਡੇਲਾਈਟ ਸੇਵਿੰਗ ਟਾਈਮ ਆ ਉਸ ਨੂੰ ਈਅਰ ਰਾਊਂਡ ਪੱਕਿਆ ਜਿਹੜਾ ਉਹ ਰੱਖਿਆ ਜਾਵੇ। ਮਾਰਕੋ ਰੂਬੀਓ ਜਿਹੜੇ ਸੈਨੇਟਰ ਆ ਫਲੋਰੀਡਾ ਦੇ ਰਿਪਬਲਿਕਨ, ਉਹਨਾਂ ਨੇ ਕਹਿੰਦੇ ਵੀ ਕਈ ਵਾਰੀ ਸਨਸ਼ਾਈਨ ਪ੍ਰੋਟੈਕਸ਼ਨ ਐਕਟ ਦੇ ਤਹਿਤ ਇਸ ਨੂੰ ਪਾਸ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ, ਪਰ ਉਹ ਜਿਹੜਾ ਉਹ ਪਾਸ
ਇਨਫੈਕਟ ਜਿਹੜਾ ਸੈਨੇਟ 'ਚੋਂ ਤਾਂ ਜਿਹੜਾ ਉਹ ਪਾਸ ਹੋ ਗਿਆ, ਪਰ ਉਸ ਟਾਈਮ ਦੇ ਉੱਤੇ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਨੈਂਸੀ ਪਲੋਸੀ ਸੀਗੀ, ਉਹਨਾਂ ਨੇ ਇਸ ਲੈਜਿਸਲੇਸ਼ਨ ਉੱਤੇ ਵੋਟ ਹੀ ਜਿਹੜੀ ਉਹ ਨਹੀਂ ਸੀ ਕਰਵਾਈ। ਮਾਰਕੋ ਰੂਬੀਓ ਨੇ ਮਾਰਚ ਵਿੱਚ ਦੁਬਾਰਾ ਸਨਸ਼ਾਈਨ ਪ੍ਰੋਟੈਕਸ਼ਨ ਐਕਟ 2023 ਕਰਕੇ ਉਹ ਲੈ ਕੇ ਆਂਦਾ। ਉਹਨਾਂ ਦਾ ਜਿਹੜੇ ਇੱਕ ਸਾਥੀ ਫਲੋਰੀਡਨ ਰਿਪਬਲਿਕਨ ਸੀਗੇ, ਉਹਨਾਂ ਨੇ ਵੀ ਇੱਦਾਂ ਦਾ ਹੀ ਕੰਪੈਨੀਅਨ ਲੈਜਿਸਲੇਸ਼ਨ ਹਾਊਸ ਦੇ ਵਿੱਚ ਜਿਹੜਾ ਉਹ ਲਿਆਂਦਾ। ਪਰ ਹੁਣ ਦੇਖੋ ਅੱਗੇ ਕੀ ਹੁੰਦਾ। ਉਹ ਗੁਹਾਰ ਲਾ ਰਹੇ ਆ ਕਾਂਗਰਸ ਨੂੰ। ਇਹ ਫੈਡਰਲ ਸਰਕਾਰ ਦੀ ਨਾਕਾਮੀ ਕਹਿ ਸਕਦੇ ਆ ਵੀ ਉੱਥੇ ਕੰਮ ਜਿਹੜਾ ਢਿੱਲਾ ਪਿਆ ਆ, ਜਿਸ ਕਰਕੇ ਸਾਰਾ ਕੁਛ ਨਹੀਂ ਹੋ ਪਾ ਰਿਹਾ ਹੈਗਾ। ਸੋ ਦਿਨੇ ਵੀ ਤੁਹਾਨੂੰ ਹਨੇਰਾ ਤੇ ਹੁਣ ਰਾਤ ਨੂੰ ਤਾਂ ਬਹੁਤ ਜਲਦੀ ਜਿਹੜਾ ਹਨੇਰਾ ਆ ਉਹ ਦੇਖਣ ਨੂੰ ਜਿਹੜਾ ਮਿਲ ਰਿਹਾ ਆ। ਸੋ ਇਹਦੇ ਨਾਲ ਲੋਕਾਂ ਦੀ ਰੂਟੀਨ ਬਹੁਤ ਜ਼ਿਆਦਾ ਜਿਹੜੀ ਆ ਉਹ ਅਪਸੈਟ ਹੋ ਜਾਂਦੀ ਆ। ਜੀ ਬਿਲਕੁਲ। 45 ਦੇ ਕਰੀਬ ਯੂਐਸ ਦੇ ਜੋ ਸਰਵਿਸਮੈਨ ਆ, ਕਹਿੰਦੇ ਵੀ ਉਹ ਫੱਟੜ ਹੋਏ ਆ, ਇੰਜਰਡ ਹੋਏ ਆ। ਈਰਾਨ ਨੇ ਜਦੋਂ ਅਟੈਕ ਕੀਤਾ ਹੈਗਾ, ਈਰਾਨ ਨੇ ਕਹਿੰਦੇ ਵੀ ਕਾਫੀ ਵਾਰ ਜੋ ਯੂਐਸ ਦਾ ਬੇਸ ਇਰਾਕ ਦੇ ਵਿੱਚ ਹੈਗਾ, ਉੱਥੇ ਛੋਟੇ-ਛੋਟੇ ਜਿਹੜੇ ਉਹਨਾਂ ਦੇ ਡਰੋਨ ਆ, ਉਹਨਾਂ ਦੇ ਨਾਲ ਅਟੈਕ ਕਰਦੇ ਹੈਗੇ ਆ। 45 ਦੇ ਕਰੀਬ ਅਮਰੀਕਨਸ ਨੇ ਰਿਪੋਰਟ ਕੀਤਾ ਮਾਈਨਰ ਇੰਜਰੀਜ਼, ਪੋਟੈਂਸ਼ੀਅਲ ਟਰਾਮੈਟਿਕ ਬ੍ਰੇਨ ਇੰਜਰੀਜ਼ ਉਹਨਾਂ ਨੂੰ ਹੋਈਆਂ ਹੈਗੀਆਂ। ਜੋ ਮਿਲਟਰੀ ਆ ਉਹ ਮੋਨੀਟਰ ਕਰ ਰਹੀ ਆ ਹਰ ਰੋਜ਼। ਕਹਿੰਦੇ ਵੀ ਜੋ ਟਰਾਮੈਟਿਕ ਬ੍ਰੇਨ ਇੰਜਰੀ ਜਿਹਨੂੰ TBI ਕਰਕੇ ਜਾਣਿਆ ਜਾਂਦਾ ਆ, ਇਹ ਇੱਕ ਇਰਾਨ ਦੇ ਨਾਲ ਰਿਲੇਟਡ ਗਰੁੱਪ ਆ, ਜਿਸ ਨੇ ਯੂਐਸ ਦੇ ਜਿਹੜੇ ਆ ਬੇਸ ਇਰਾਕ ਦੇ ਵਿੱਚ ਹੈਗਾ, ਉੱਥੇ ਅਟੈਕ ਕੀਤਾ ਸੀ ਅਕਤੂਬਰ 17 ਨੂੰ ਸੌਰੀ। ਤੇ ਉਸ ਤੋਂ ਲੈ ਕੇ ਹੁਣ ਤੱਕ 38 ਤੋਂ ਵੱਧ ਅਟੈਕ ਜਿਹੜੇ ਆ ਇਸ ਬੇਸ ਦੇ ਉੱਤੇ ਹੋ ਰਹੇ ਹੈਗੇ ਆ। ਕਹਿੰਦੇ ਮੇਨਲੀ ਵਨ ਵੇ ਡਰੋਨ ਮੋਟਰਸ ਜਾਂ ਰੌਕਟਸ ਦੇ ਨਾਲ ਇਹ ਅਟੈਕ ਕੀਤਾ ਜਾਂਦਾ ਹੈਗਾ ਆ। ਇੱਕ ਐਲ ਤੈਨਫ ਨਾਮ ਦਾ ਜਿਹੜਾ ਸ਼ਹਿਰ ਹੈਗਾ ਸਦਰਨ ਸੀਰੀਆ ਦੇ ਵਿੱਚ, ਉੱਥੇ ਵੀ ਜਿਹੜੇ 2 ਡਰੋਨਸ ਦੇ ਨਾਲ ਅਟੈਕ ਕੀਤਾ ਗਿਆ ਆ। ਪਿੱਛੇ ਜਿਹਾ ਇੱਕ ਯੂਐਸ ਦਾ ਕੰਟਰੈਕਟਰ ਜੋ ਆ, ਉਸ ਦੀ ਮੌਤ ਵੀ ਹੋ ਗਈ ਸੀ ਜਦੋਂ ਉਸ ਨੂੰ ਉੱਥੇ ਹਾਰਟ ਅਟੈਕ ਹੋ ਗਿਆ ਸੀ, ਜਿਸ ਨੂੰ ਐਲ ਅਸਾਦ ਦਾ ਜੋ ਏਰੀਆ ਆ ਉੱਥੇ ਰੱਖਿਆ ਹੋਇਆ ਸੀ। ਸੋ 32 ਲੋਕ ਜੋ ਆ ਉਹ ਐਲ ਤਨਫ ਵਾਲਾ ਏਰੀਆ ਤੇ 13 ਜੋ ਐਲ ਅਸਾਦ ਵਾਲਾ ਏਰੀਆ ਆ, ਉੱਥੇ ਉਹਨਾਂ ਦੇ ਉੱਤੇ ਜਿਹੜਾ ਆ ਅਸਰ ਹੋਇਆ, ਕਿਉਂਕਿ ਇਹਦੇ ਨਾਲ ਕਹਿੰਦੇ ਵੀ ਜਿਹੜਾ ਬ੍ਰੇਨ ਆ ਉਹਦੇ ਉੱਤੇ ਅਸਰ ਹੁੰਦਾ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਪਾਣੀ ਦੀ ਸ਼ਾਰਟੇਜ ਰਹੀ ਆ। ਚਲੋ ਮੀਂਹ ਪੈਂਦਾ ਆ, ਪਰ ਮੀਂਹ ਪੈ ਕੇ ਉਹ ਰੁੜ ਜਾਂਦਾ ਆ। ਪਾਣੀ ਸਟੋਰ ਕਰਨ ਦੀ क्षमता ਜਿਹੜੀ ਕੈਲੀਫੋਰਨੀਆ ਦੀ ਘਟੀ ਹੋਈ ਆ, ਜਿਸ ਕਰਕੇ ਡਰਾਊਟ ਤੇ ਈਅਰਸ ਦੇ ਵਿੱਚ ਬੜੀ ਪ੍ਰੋਬਲਮ ਜਿਹੜੀ ਉਹ ਹੁੰਦੀ ਆ। ਹੁਣ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਆਪਣੀ ਜਿਹੜੀਆਂ ਗਵਰਨਰ ਦੀਆਂ ਪਾਵਰ ਆ, ਸ਼ਕਤੀਆਂ ਆ, ਉਸ ਦੀ ਵਰਤੋਂ ਕਰਦੇ ਹੋਏ ਅੱਜ ਇੱਕ ਨਵਾਂ ਸਟੇਟ ਲਾ ਦੇ ਤਹਿਤ ਕਿਹਾ ਆ ਵੀ ਜਿਹੜਾ ਜਾਇੰਟ ਰੈਜ਼ਰਵਾਇਰ, ਜਿਸ ਨੂੰ ਸਾਈਟਸ ਰੈਜ਼ਰਵਾਇਰ ਆਖਿਆ ਜਾਂਦਾ, ਜਿਹੜਾ ਕਿ ਪਿਛਲੇ ਕਈ ਦਹਾਕਿਆਂ ਤੋਂ ਇਸ ਦੀ ਚਰਚਾ ਚੱਲ ਰਹੀ ਆ ਵੀ ਉਸ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਬਣਾਇਆ ਜਾਊਗਾ। ਸੈਕਰਾਮੈਂਟੋ ਦੇ ਨਾਰਥ ਵਾਲੇ ਪਾਸੇ ਤਕਰੀਬਨ 70 ਮੀਲ ਹੋਰ ਉੱਤੇ ਤਾਂ ਨੂੰ ਉੱਥੇ ਇਸ ਦੀ ਰੈਜ਼ਰਵਾਇਰ ਦੀ ਜਿਹੜੀ ਸਾਈਟ ਆ ਉਹ ਪਛਾਣੀ ਗਈ ਹੈਗੀ, ਤੇ ਨਾਮ ਵੀ ਇਸ ਦਾ ਸਾਈਟਸ ਰੈਜ਼ਰਵਾਇਰ ਰੱਖਿਆ ਗਿਆ ਸੀ। ਅੱਜ ਜਿਹੜੇ ਨਿਊਸਮ ਹੁਣਾਂ ਨੇ ਕਿਹਾ ਆ ਵੀ ਜਿਹੜਾ ਇਨਫਰਾਸਟ੍ਰਕਚਰ ਲੈਜਿਸਲੇਸ਼ਨ ਆ, ਉਸ ਦੇ ਤਹਿਤ ਜਿਹੜੀ ਫੈਡਰਲ ਫੰਡਿੰਗ ਆਈ ਆ, ਉਸ ਦੀ ਵਰਤੋਂ ਕਰਦੇ ਹੋਏ ਅਸੀਂ ਸਾਈਟ ਰੈਜ਼ਰਵਾਇਰ ਨੂੰ ਤੇਜ਼ੀ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਪਿਛਲੇ ਸਾਲ ਦੇ ਵਿੱਚ ਜਦੋਂ ਮੀਂਹ ਪਏ, ਬਹੁਤ ਜ਼ਿਆਦਾ ਪਾਣੀ ਆਇਆ, ਉਸਨੇ ਹੜ੍ਹ ਵੀ ਲਿਆਂਦੇ, ਨੁਕਸਾਨ ਵੀ ਕੀਤਾ, ਤੇ ਪਾਣੀ ਬਹੁਤਾ ਜਿਹੜਾ ਉਹ ਰੁੜ ਗਿਆ। ਉਹਦੇ ਕਰਕੇ ਇਹਨਾਂ ਨੇ ਜਿਹੜੇ ਕੁਝ ਕਦਮ ਅਜਿਹੇ ਚੱਕੇ, ਜਿੱਥੇ ਸ਼ਲਾਘਾ ਕਰਨੀ ਆ ਉੱਥੇ ਸ਼ਲਾਘਾ ਕਰਨੀ ਜਿਹੜੀ ਉਹ ਚਾਹੀਦੀ ਵੀ ਆ, ਵੀ ਪਾਣੀ ਦੀ ਭਾਈ ਜਿਹੜੀ ਆ ਬਚਤ ਆ ਉਸ ਨੂੰ ਰੋਕ ਕੇ ਰੱਖਣਾ ਤੇ ਉਸ ਨੂੰ ਸਟੋਰ ਕਰਕੇ ਰੱਖੋ, ਚੰਗੀ ਗੱਲ ਆ। ਉਹ ਕਹਿੰਦੇ ਵੀ ਅੱਜ ਅਸੀਂ ਜਿਹੜੀ ਆ ਰੈੱਡ ਟੇਪ ਨੂੰ ਕੱਟ ਕਰ ਰਹੇ ਆ ਤਾਂ ਜੋ ਤੇਜ਼ੀ ਦੇ ਨਾਲ ਇਹਨਾਂ ਨੂੰ ਬਣਾਇਆ ਜਾ ਸਕੇ। ਕਲੂਸਾ ਤੇ ਗਲੈਨ ਕਾਉਂਟੀਜ਼ ਦੇ ਵਿੱਚ ਸਾਈਟਸ ਰੈਜ਼ਰਵਾਇਰ ਜਿਹੜਾ ਉਹ ਬਣੂਗਾ। ਇਹ ਲੰਮੇ ਸਮੇਂ ਤੋਂ ਇਸ ਨੂੰ ਇਸੇ ਚੀਜ਼ ਦੇ ਤਹਿਤ ਪ੍ਰਮੋਟ ਕੀਤਾ ਜਾ ਰਿਹਾ ਆ ਵੀ ਇਹਦੇ ਨਾਲ ਕੈਲੀਫੋਰਨੀਆ ਦੀ ਪਾਣੀ ਸਟੋਰੇਜ ਕਰਨ ਦੀ क्षमता ਜਿਹੜੀ ਆ ਉਹ ਵਧੂਗੀ, ਖਾਸ ਕਰਕੇ ਉਦੋਂ ਜਦੋਂ ਕਲਾਈਮੇਟ ਚੇਂਜ ਆਪਣੇ ਸਾਹਮਣੇ ਆ, ਅਨਸਰਟਨ ਆ, ਅਚਾਨਕ ਬਹੁਤ ਜ਼ਿਆਦਾ ਮੀਂਹ ਤੇ ਬਹੁਤ ਜ਼ਿਆਦਾ ਜਿਹੜੇ ਸੋਕੇ ਆ ਉਸ ਦੇ ਲਈ। ਕਹਿੰਦੇ ਵੀ ਇਹਦੇ ਨਾਲ ਤਕਰੀਬਨ 1.5 ਮਿਲੀਅਨ ਏਕੜ ਫੁੱਟ ਪਾਣੀ ਜਦੋਂ ਡਰਾਈ ਟਾਈਮਸ ਹੁੰਦੇ ਆ, ਖੁਸ਼ਕ ਜਿਹੜੇ ਸਾਲ ਆਉਂਦੇ ਆ, ਉਹਦੇ ਵਿੱਚ ਰੱਖਿਆ ਜਾਊਗਾ, ਜਿਸ ਦੇ ਨਾਲ 3 ਮਿਲੀਅਨ ਹਾਊਸ ਹੋਲਡਸ ਨੂੰ ਸਾਲਾਨਾ ਜਿਹੜਾ ਉਹ ਪਾਣੀ ਦਿੱਤਾ ਜਾ ਸਕਦਾ ਆ। ਇਹ ਜਿਹੜੀ ਸਪਲਾਈ ਆ ਸਿਟੀਜ਼ ਨੂੰ ਤੇ ਫਾਰਮਸ ਨੂੰ
ਜਿਹੜੇ ਬੇ ਏਰੀਏ ਤੋਂ ਲੈ ਕੇ LA ਦੇ ਵਿੱਚ ਵਰਤੀ ਜਾਊਗੀ। ਇਹ ਸੂਬੇ ਦਾ 8ਵਾਂ ਸਭ ਤੋਂ ਵੱਡਾ ਰੈਜ਼ਰਵਾਇਰ ਹੋਊਗਾ ਜੇ ਇਹ ਪੂਰਾ ਸਮੇਂ ਸਿਰ ਹੋ ਜਾਂਦਾ ਆ। ਇਸ ਪ੍ਰੋਜੈਕਟ ਨੂੰ ਕ੍ਰਿਟਿਸਿਜ਼ਮ ਵੀ ਫੇਸ ਕਰਨਾ ਪਿਆ ਸੀਗਾ, ਕਿਉਂਕਿ ਕਹਿੰਦੇ ਵੀ ਸੈਕਰਾਮੈਂਟੋ ਰਿਵਰ ਚੋਂ ਹੋਰ ਪਾਣੀ ਕੱਢਿਆ ਜਾਊਗਾ ਇਸ ਨੂੰ ਭਰਨ ਦੇ ਲਈ, ਜਿਹਦੇ ਨਾਲ ਫਿਸ਼, ਵਾਈਲਡ ਲਾਈਫ ਤੇ ਨੈਚੁਰਲ ਲੈਂਡਸਕੇਪ ਜਿਹੜਾ ਦਰਿਆ ਦੇ ਪਾਣੀ ਦੇ ਵਹਿਣ ਦੇ ਨਾਲ ਹੁੰਦਾ ਆ, ਉਸ ਨੂੰ ਨੁਕਸਾਨ ਪਹੁੰਚੂਗਾ। 149 ਨੰਬਰ ਸੀਗਾ ਸੈਨੇਟ ਬਿੱਲ, ਜਿਸ ਦੇ ਤਹਿਤ ਇਹ ਜਿਹੜੇ ਪੈਕੇजेस ਆ, ਇਹ ਮੈਜਰਸ ਜਿਹੜੇ ਆ, ਉਹਨਾਂ ਦੇ ਵਿੱਚੋਂ ਇੱਕ ਸੀ। ਜੀ, ਅਗਲੀ ਖਬਰ ਵੱਲ ਚਲੀਏ। ਆਪਾਂ ਇੰਡੀਆ ਦੀਆਂ ਖਬਰਾਂ ਤਾਂ ਸੁਣਦੇ ਰਹਿੰਦੇ ਆ ਵੀ ਬਹੁਤ ਵਾਰ ਜਿਹੜੇ ਵੱਡੀਆਂ ਬਿਲਡਿੰਗਾਂ, ਬ੍ਰਿਜ ਉਹ ਡਿੱਗ ਜਾਂਦੇ ਆ। ਪਤਾ ਲੱਗਦਾ ਜਿਹੜੇ ਬਿਲਡਿੰਗ ਇੰਸਪੈਕਟਰਸ ਆ ਉਹ ਪੈਸੇ ਲੈ ਲੈਂਦੇ ਆ, ਇੰਸਪੈਕਸ਼ਨ ਨਹੀਂ ਕਰਦੇ। ਹੁਣ ਇਹ ਸੈਨ ਫਰਾਂਸਿਸਕੋ ਤੋਂ ਖਬਰ ਆ ਰਹੀ ਆ ਵੀ ਇੱਕ ਜਿਹੜਾ ਬਿਲਡਿੰਗ ਇੰਸਪੈਕਟਰ ਆ ਉਹ ਆਪਣੇ ਘਰ ਨੂੰ ਹੀ ਬਣਾ ਰਿਹਾ ਸੀ ਤੇ ਆਪਣਾ ਹੀ ਘਰ ਇੰਸਪੈਕਟ ਕਰ ਰਿਹਾ ਸੀ, ਜਦ ਕਿ ਇਹ ਪੂਰੀ ਵਾਇਲੇਸ਼ਨ ਆ, ਜਿਹਦੇ ਵਿੱਚ ਉਹਦਾ ਫਾਈਨੈਂਸ਼ੀਅਲ ਇੰਟਰਸਟ ਹੈਗਾ। ਕਹਿੰਦੇ ਵੀ $2.1 ਮਿਲੀਅਨ ਉਸਨੇ ਇੱਕ ਟੁੱਟਾ ਜਿਹਾ ਘਰ ਲੈ ਲਿਆ 4 ਸਟੋਰੀ ਦਾ, ਉਹਨੂੰ ਪੂਰੀ ਤਰ੍ਹਾਂ ਜਿਹੜਾ ਆ ਰੀਮੋਡਲ ਕੀਤਾ, ਰੂਮ ਵੀ ਐਡ ਕੀਤੇ, 2 ਫੈਮਲੀਜ਼ ਦੇ ਲਈ ਉਹ ਘਰ ਬਣਾ ਦਿੱਤਾ। ਵੈਨ ਜੈਂਗ ਨਾਮ ਦਾ ਇਹ ਜਿਹੜਾ ਅਟਾਰਨੀ ਆ, ਬਿਲਡਿੰਗ ਇੰਸਪੈਕਟਰ ਆ, ਉਹ ਮਾਰਚ 2020 ਦੇ ਵਿੱਚ ਸਿਟੀ ਆਫ ਸੈਨ ਫਰਾਂਸਿਸਕੋ ਨੇ ਹਾਇਰ ਕੀਤਾ ਸੀ ਤੇ ਇਮੀਡੀਏਟਲੀ ਉਸਨੇ ਕਹਿੰਦੇ ਵੀ ਆਪਣੀ ਹੀ ਘਰ ਦੀ ਜਿਹੜੀ ਇੰਸਪੈਕਸ਼ਨ ਜਿੱਦਾਂ ਹੁੰਦੀਆਂ ਇਲੈਕਟ੍ਰਿਕ, ਪਲੰਬਿੰਗ ਸਾਰੀਆਂ ਉਹ ਆਪ ਹੀ ਸਾਈਨ ਆਫ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੱਲਾ ਇਹ ਨਹੀਂ ਹੈ, ਕਹਿੰਦੇ 19 ਇੰਸਪੈਕਸ਼ਨਸ ਉਹਨਾਂ ਵੱਖ-ਵੱਖ ਪ੍ਰਾਪਰਟੀਆਂ ਦੇ ਕੀਤੀਆਂ, ਜਿਹੜੀਆਂ ਉਹਦੇ ਫਾਦਰ ਤੇ ਹੋਰ ਜਿਹੜੇ ਉਹਦੇ ਇਨਵੈਸਟਰ ਸੀਗੇ ਫਰੈਂਡ, ਉਹਨਾਂ ਦੀਆਂ ਉਹ ਇੰਸਪੈਕਸ਼ਨ ਕੀਤੀਆਂ, ਜਿਨ੍ਹਾਂ ਦੇ ਪਰਮਿਟਸ ਵੀ ਉਹਦੇ ਫਾਦਰ ਲੱਭ ਰਿਹਾ ਸੀ, ਪਰਮਿਟਸ ਉਹਨ ਲਏ ਸੀ। ਸੋ ਜਦੋਂ ਇਹ ਪਤਾ ਲੱਗਿਆ ਵੀ ਜੈਂਗ ਜੋ 35 ਸਾਲਾਂ ਦਾ ਆ, ਉਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਈ, ਇਹ ਵੀ ਪਤਾ ਚੱਲਿਆ ਵੀ ਉਹਦਾ ਜਿਹੜਾ ਫਾਦਰ ਆ ਉਸਨੇ ਇੱਕ ਹੋਰ ਇੰਸਪੈਕਟਰ ਨੂੰ ਪੈਸੇ ਵੀ ਦਿੰਦਾ ਰਿਹਾ ਉਹ ਇੰਸਪੈਕਸ਼ਨ ਪਾਸ ਕਰਨ ਦੇ ਲਈ। ਬਰਨੀ ਕੁਰਾਨ ਨਾਮ ਦਾ ਇਹ ਜੋ ਬੰਦਾ ਆ, ਉਸ ਨੂੰ ਵੀ ਦਿੰਦਾ ਰਿਹਾ। ਕਹਿੰਦੇ ਵੀ ਜੇ ਹੁਣ ਉਸ ਨੂੰ ਇਮੀਡੀਏਟਲੀ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਭੇਜ ਦਿੱਤਾ ਗਿਆ ਆ ਤੇ ਉਹਦੇ ਉੱਤੇ ਜਿਹੜੇ ਆ ਚਾਰਜਸ, ਕ੍ਰਿਮੀਨਲ ਚਾਰਜਸ ਲੱਗ ਸਕਦੇ ਹੈਗੇ ਆ। ਵੀ ਜਿਹੜਾ ਕਨਫਲਿਕਟ ਆਫ ਇੰਟਰਸਟ ਸੀਗਾ, ਉਸ ਨੂੰ ਜਿਹੜੀ ਆਪਣੀ ਪ੍ਰਾਪਰਟੀ ਜਾਂ ਆਪਣੇ ਪੇਰੈਂਟਸ ਦੀਆਂ ਜਾਂ ਆਪਣੇ ਜਿਹੜੇ ਇਨਵੈਸਟਰ ਦੋਸਤ ਆ, ਉਹ ਪ੍ਰਾਪਰਟੀਆਂ ਜਿਹੜੀਆਂ ਇੰਸਪੈਕਟ ਨਹੀਂ ਕਰਨੀਆਂ ਚਾਹੀਦੀਆਂ ਸੀ। ਜੀ, ਤਾਂ ਦੇਖ ਲਓ ਵੀ ਆਪਣੀ ਸ਼ਕਤੀ ਦਾ, ਆਪਣੀ ਪਾਵਰ ਦੇ ਜਿਹੜਾ ਦੁਰਉਪਯੋਗ ਕਿੱਦਾਂ ਆ, ਵੀ ਆਪਾਂ ਕਿਹੜਾ ਫੜੇ ਜਾਣਾ ਹੈ, ਚੱਕੀ ਚੱਲੋ ਫਟੇ, ਜੋ ਜੀ ਕਰਦਾ ਆ ਉਹ ਕਰੀ ਚੱਲੀਏ। ਸੋ ਇੱਥੇ ਵੀ ਉਹੋ ਜਿਹੀਆਂ ਚੀਜ਼ਾਂ ਹਰਜੋਤ ਸਿੰਘ ਜੀ ਸੁਣਨ ਨੂੰ ਮਿਲ ਰਹੀਆਂ, ਜਿੱਥੋਂ ਬਚਦੇ ਬਚਾਉਂਦੇ ਲੋਕ ਜਿਹੜੇ ਇੱਥੇ ਪਹੁੰਚੇ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਕੁਛ ਦਿਨ ਪਹਿਲਾਂ ਜਿਹੜੀ ਚਰਚਾ ਆਪਾਂ ਕੀਤੀ ਸੀ ਵੀ ਇੱਕ ਫੈਡਰਲ ਜਿਹੜੀ ਜਿਊਰੀ ਆ, ਉਸ ਦੇ ਸਾਹਮਣੇ ਟਰਾਇਲ ਜਿਹੜਾ ਚੱਲਣਾ ਸੀ ਇੱਕ ਸਕੂਬਾ ਡਾਈਵ ਬੋਟ ਦਾ ਕੈਪਟਨ, ਜਿਸ ਬੋਟ ਨੂੰ ਅੱਗ ਲੱਗ ਗਈ ਸੀ, ਜਿਸ ਕਰਕੇ 34 ਜਾਣਿਆਂ ਦੀ ਮੌਤ ਹੋ ਗਈ ਸੀ। ਇਹ ਕੈਲੀਫੋਰਨੀਆ ਦੇ ਤੱਟ ਦੇ ਨਜ਼ਦੀਕ ਹੋਇਆ ਸੀ। ਹੁਣ ਇਸ ਨੂੰ ਸੀਮੈਨਸ ਮੈਨਸਲੌਟਰ ਦੇ ਵਿੱਚ ਗਿਲਟੀ ਜਿਹੜਾ ਆ ਉਹ ਪਾਇਆ ਗਿਆ ਹੈਗਾ ਆ। ਸੋ ਡਾਈਵ ਬੋਟ ਕੈਪਟਨ ਕ੍ਰਿਮੀਨਲੀ ਨੈਗਲੀਜੈਂਟ ਜਿਹੜੇ ਚਾਰਜਿਸ ਆ ਉਸ ਦੇ ਵਿੱਚ ਦੋਸ਼ੀ ਪਾਇਆ ਗਿਆ ਆ। ਫੈਡਰਲ ਜਿਊਰੀ ਨੇ ਇਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਹੁਣ ਆਉਂਦੀ 8 ਫਰਵਰੀ ਨੂੰ ਜਿਹੜੇ ਇਸ ਨੂੰ ਸਜ਼ਾ ਸੁਣਾਈ ਜਾਣੀ ਆ। ਇਸ ਦੀ ਮੈਕਸੀਮਮ ਸਜ਼ਾ ਕਹਿੰਦੇ 10 ਸਾਲ ਤੱਕ ਹੋ ਸਕਦੀ ਆ। ਜਿਹੜੇ ਰਿਲੇਟਿਵਸ ਇਹਨਾਂ 34 ਵਿਕਟਮਸ ਦੇ, ਉਹਨਾਂ ਦੇ ਪਰਿਵਾਰਕ ਮੈਂਬਰ ਕੋਰਟ ਰੂਮ ਦੇ ਵਿੱਚ ਮੌਜੂਦ ਸੀਗੇ। ਉਹਨਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ ਤੇ ਬਾਅਦ ਦੇ ਵਿੱਚ ਉਹ ਰੋਂਦੇ ਵੀ ਰਹੇ, ਕਿਉਂਕਿ ਉਹਨਾਂ ਦੇ ਪਿਆਰੇ ਜੀ ਜਿਹੜੇ ਆ ਉਹ ਚੱਲ ਵਸੇ ਸੀ। ਤੇ ਨਾਲ ਹੀ ਉਹਨਾਂ ਨੇ FBI ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਇਸ ਕੇਸ ਨੂੰ ਸਹੀ ਢੰਗ ਦੇ ਨਾਲ ਪੈਰਵਾਈ ਕਰਦੇ ਹੋਏ ਦੋਸ਼ੀ ਨੂੰ ਜਿਹੜਾ ਆ ਉਹ ਦੋਸ਼ ਦਵਾਇਆ ਤੇ ਇਵੈਂਚੁਅਲੀ ਜਿਹੜੀ ਉਸ ਨੂੰ ਹੁਣ ਸਜ਼ਾ ਹੋਊਗੀ। 4 ਸਾਲ ਪਹਿਲਾਂ ਇਹ ਟ੍ਰੈਜਡੀ ਵਾਪਰੀ ਸੀ 2 ਸਤੰਬਰ 2019 ਦੇ ਵਿੱਚ, ਜਿਹਦੇ ਕਰਕੇ ਕਈ ਤਰੀਕੇ ਦੀ ਨਵੀਆਂ ਰੈਗੂਲੇਸ਼ਨਸ ਜਿਹੜੀਆਂ ਆਈਆਂ, ਕਾਂਗਰੈਸ਼ਨਲ ਰਿਫਾਰਮਸ ਤੇ ਸਿਵਲ ਲਾਸੂਟਸ ਵੀ ਇਸ ਵਿੱਚ ਹੋਏ। ਸੈਂਟਾ ਕਰੂਜ਼ ਆਈਲੈਂਡ ਤੋਂ 25 ਮੀਲ ਦੂਰ ਕੰਸੈਪਸ਼ਨ ਨਾਂ ਦੀ ਇਹ ਜਿਹੜੀ ਬੋਟ ਆ, ਉਸ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਸੀ। ਕੈਲੀਫੋਰਨੀਆ ਦੇ ਵਿੱਚ IT ਇੰਡਸਟਰੀ ਦੇ ਵਿੱਚ ਧੜਾ ਧੜ ਜਿਹੜੀ ਲੇ ਆਫ ਆ ਉਹ ਜਾਰੀ ਹੈਗੀ ਆ। ਈਵਨ ਦੋ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ EDD ਆ, ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਜੋ ਕੈਲੀਫੋਰਨੀਆ ਦੀ, ਉਹ ਆਲਰੇਡੀ ਘਾਟੇ 'ਚ ਆ। ਇੱਕ ਟਾਈਮ ਦੇ ਉੱਤੇ $20 ਬਿਲੀਅਨ ਦਾ EDD ਦੇ ਨਾਲ ਫਰਾਡ ਹੋਇਆ ਸੀ ਕੋਵਿਡ ਦੇ ਦੌਰਾਨ। ਸੈਨ ਫਰਾਂਸਿਸਕੋ ਦੀ ਇੱਕ ਹੋਰ IT ਫਰਮ ਇਨਫੋਰਮੈਟਿਕਾ ਜੋ ਆ, ਉਸਨੇ ਇਹ ਕਿਹਾ ਵੀ ਅਸੀਂ ਬੇ ਏਰੀਏ ਦੇ ਵਿੱਚ 90
ਲੋਕ ਜੋ ਰੈਡਵੁੱਡ ਸਿਟੀ ਦਾ ਆਫਿਸ ਆ ਉੱਥੋਂ ਲੇ ਆਫ ਕਰਨ ਜਾ ਰਹੇ ਆ। ਓਵਰਆਲ ਉਹ 545 EMPLOYE ਜੋ 10% ਉਹਨਾਂ ਦਾ ਵਰਕਫੋਰਸ ਬਣਦਾ ਉਸ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਈਵਨ ਦੋ ਇਸ ਕੰਪਨੀ ਨੇ ਪੈਸੇ ਕਾਫੀ ਬਣਾਏ ਹੈਗੇ ਆ। ਕਹਿੰਦੇ ਭਈ 35 ਤੋਂ 45 ਮਿਲੀਅਨ ਡਾਲਰ ਉਹਨਾਂ ਨੇ ਰੀਅਲ ਸਟੇਟ ਦੇ ਵਿੱਚ ਵੀ ਜਿਹੜਾ ਆ ਜਿਹੜਾ ਇਨਵੈਸਟ ਕੀਤਾ ਹੈਗਾ। ਇਨਫੋਰਮੈਟਿਕਾ ਦੇ CEO ਅਮਿਤ ਬਾਲੀਆ ਨੇ ਦੱਸਿਆ ਹੈ ਭਈ ਅਸੀਂ ਜਿਹੜਾ ਗਲੋਬਲੀ ਰੀਸਟਰਕਚਰ ਕਰਨ ਜਾ ਰਹੇ ਹੈਗੇ ਆ। ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਊਗਾ ਕਿ ਬੇ ਏਰੀਏ ਦੀਆਂ ਕੰਪਨੀਆਂ ਸਿਸਕੋ ਨੇ ਹੰਡਰਡਸ ਆਫ ਵਰਕਰ ਲੇ ਆਫ ਕੀਤੇ ਸੀ ਸੈਨ ਫਰਾਂਸਿਸਕੋ ਬੇ ਏਰੀਏ 'ਚ। ਕੁਆਲਕਾਮ ਨੇ ਕੁਛ ਦਿਨ ਪਹਿਲਾਂ 1258 ਕੈਲੀਫੋਰਨੀਆ 'ਚ ਵਰਕਰਸ ਲੇ ਆਫ ਕੀਤੇ, ਜਿਨ੍ਹਾਂ 'ਚੋਂ 200 ਦੇ ਕਰੀਬ ਬੇ ਏਰੀਏ ਦੇ ਵਿੱਚ ਜਿਹੜੇ ਆਫਿਸਰਸ ਆ ਉੱਥੇ ਕੰਮ ਕਰਦੇ ਸੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਹੀ ਇੱਕ ਕੌਪ ਪੁਲਿਸ ਵਾਲਾ ਉਸ ਨੂੰ ਰਿਜ਼ਾਈਨ ਕਰਨਾ ਪਿਆ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਹੀ, ਜਦ ਉਸ ਦੇ ਬਹੁਤ ਹੀ ਕਹਿੰਦੇ ਡਿਸਗਸਟਿੰਗ ਤੇ ਹੌਰੀਬਲ ਟੈਕਸਟ ਮੈਸੇजेस ਜਿਹੜੇ ਰੇਸਿਸਟ ਸੀਗੇ ਉਹ ਮਿਲੇ ਸੀਗੇ। ਮਾਰਕ ਮੈਕਨਮਾਰਾ ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਦਾ ਇਹ ਸੀਗਾ ਅਫਸਰ, ਜਿਸ ਨੂੰ ਇਹ ਜਿਹੜਾ ਹੁਣ ਫਾਇਰ ਇੱਕ ਹਿਸਾਬ ਦੇ ਨਾਲ ਕੀਤਾ ਗਿਆ। ਉਹਨੇ ਹੁਣ ਇਵੈਂਚੁਅਲੀ ਜਿਹੜਾ ਆਪ ਹੀ ਰਿਜ਼ਾਈਨ ਕੀਤਾ ਇਨਵੈਸਟੀਗੇਸ਼ਨ ਦੇ ਵਿੱਚ। ਮਾਰਚ 2022 ਦੇ ਵਿੱਚ ਮੈਕਨਮਾਰਾ ਨੇ ਕੌਨ ਗ੍ਰੀਨ ਨੂੰ, ਇੱਕ ਕਾਲੇ ਮੂਲ ਦਾ ਜਿਹੜਾ ਬੰਦਾ ਆ, ਉਸ ਨੂੰ ਸ਼ਾਟ ਕਰ ਦਿੱਤਾ ਸੀਗਾ। ਕਹਿੰਦੇ ਵੀ ਗ੍ਰੀਨ ਨੇ ਜਿਹੜੇ ਰੇਸਿਸਟ ਕਮੈਂਟ ਆ, ਗ੍ਰੀਨ ਦੀ ਜਿਹੜੀ ਲੀਗਲ ਟੀਮ ਆ ਉਸ ਦੇ ਵਿੱਚ ਜਿਹੜੇ ਉਹ ਸਾਹਮਣੇ ਆਏ ਹੈਗੇ ਆ। ਸੋ 6 ਸਾਲ ਹੋ ਗਏ ਸੀ ਇਸ ਨੂੰ ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੋਏ। ਜਦ ਉਸਨੂੰ ਪਤਾ ਲੱਗਾ ਵੀ ਉਹਦੀ ਇਨਵੈਸਟੀਗੇਸ਼ਨ ਟੈਕਸਟ ਮੈਸੇजेस ਦੇ ਬਾਰੇ ਹੋ ਰਹੀ ਆ ਤੇ ਉਸਨੇ ਹੁਣ ਰਿਜ਼ਾਈਨ ਕਰ ਦਿੱਤਾ ਸੀ। ਇਹ ਮੁੰਡਾ ਜਿਸ ਨੂੰ ਮਾਰਿਆ ਆ ਉਹ ਕਾਲਜ ਦੀ ਫੁੱਟਬਾਲ ਦਾ ਪਲੇਅਰ ਸੀਗਾ। LA ਟਾਈਮ ਨੇ ਜਿਹੜਾ ਇਹ ਦੱਸਿਆ ਸੀਗਾ ਵੀ ਇੱਕ ਫਾਈਟ ਹੋਈ ਸੀ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਵਿੱਚ। ਗ੍ਰੀਨ ਕੋਸ਼ਿਸ਼ ਕਰ ਰਿਹਾ ਸੀ ਵੀ ਲੜਾਈ ਨੂੰ ਰੋਕਿਆ ਜਾਵੇ, ਬ੍ਰੇਕ ਕਰੇ ਫਾਈਟ ਨੂੰ, ਪਰ ਉਸ ਤੋਂ ਬਾਅਦ ਦੇ ਵਿੱਚ ਉਸ ਤੇ ਗੋਲੀ ਜਿਹੜੀ ਉਹ ਚਲਾਈ ਗਈ ਸੀਗੀ। ਸੋ ਫੈਡਰਲ ਲਾਸੂਟ ਹੋਇਆ ਸੈਨ ਹੋਜ਼ੇ ਦੇ ਉੱਤੇ ਤੇ ਪੁਲਿਸ ਡਿਪਾਰਟਮੈਂਟ ਦੇ ਵਿੱਚ। ਇਵੈਂਚੁਅਲੀ ਇਸ ਦੇ ਜਿਹੜੇ ਟੈਕਸਟ ਮੈਸੇजेस ਆ, ਰੇਸਿਸਟ ਟੈਕਸਟ ਮੈਸੇजेस ਆ, ਉਹ ਉਸ ਗ੍ਰੀਨ ਦੀ ਟੀਮ ਦੇ ਹੱਥੇ ਜਿਹੜੇ ਆ ਉਹ ਲੱਗੇ ਆ। ਸੋ ਉਸ ਤੋਂ ਬਾਅਦ ਹੁਣ ਇਹ ਰਿਜ਼ਾਈਨ ਕਰ ਗਿਆ ਆ। ਕੈਲੀਫੋਰਨੀਆ ਦੇ ਵਿੱਚ ਲੱਕੀ ਸੁਪਰਮਾਰਕੀਟਸ ਦੀਆਂ 4 ਹੋਰ ਲੋਕੇਸ਼ਨਸ ਬੰਦ ਹੋਣ ਜਾ ਰਹੀਆਂ, ਸਪੈਸ਼ਲੀ ਬੇ ਏਰੀਏ ਦੇ ਵਿੱਚ। ਇੱਕ 2840 ਡਬਲਨ ਬੁਲੇਵਰਡ ਦੇ ਉੱਤੇ ਡਬਲਨ ਸ਼ਹਿਰ ਦੇ ਵਿੱਚ, 40055 ਮਿਸ਼ਨ ਬੁਲੇਵਰਡ ਫਰੀਮੌਂਟ ਦੇ ਵਿੱਚ, 45 ਮਰਚਿਸਨ ਡਰਾਈਵ ਮਿਲਬਰੇ ਦੇ ਵਿੱਚ। ਇਸ ਤੋਂ ਪਹਿਲਾਂ ਵੀ ਕਾਫੀ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਲੱਕੀ ਦੇ ਜਿਹੜੇ ਸਟੋਰ ਆ ਵੱਡੇ ਉਹ ਬੰਦ ਹੋ ਚੁੱਕੇ ਹੈਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਨਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਉੱਤੇ ਦੋਸ਼ ਸੀਗੇ ਵੀ ਉਸਨੇ ਇੱਕ ਬੀਬੀ ਆ ਜਨਾਨੀ ਆ ਉਸ ਨੂੰ ਡਿਕੈਪੀਟੇਟ ਕਰ ਦਿੱਤਾ, ਯਾਨੀ ਕਿ ਸਿਰ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਸੀਗਾ। ਸੋ ਆਫਿਸਰਸ ਨੇ ਕਹਿੰਦੇ ਵੀ ਇੱਕ ਪੋਸੀਬਲ ਹੋਮਿਸਾਈਡ ਦੀ ਰਿਪੋਰਟ ਨੂੰ ਰਿਸਪੌਂਡ ਕਰ ਰਹੇ ਸੀਗੇ। ਸੈਂਟਾ ਰੋਜ਼ਾ ਦਾ ਇਹ ਇਲਾਕਾ ਆ। ਵੀਰਵਾਰ ਦੀ ਦੁਪਹਿਰ ਦੀ ਜਿਹੜੀ ਇਹ ਗੱਲ ਆ ਤੇ ਉੱਥੇ ਕਹਿੰਦੇ ਵੀ 24 ਸਾਲਾਂ ਦਾ ਇੱਕ ਮੇਲ ਰਿਲੇਟਿਵ ਉਸੇ ਹੀ ਜਨਾਨੀ ਦਾ ਉਹ ਕ੍ਰਾਈਮ ਸੀਨ ਤੋਂ ਭੱਜ ਰਿਹਾ ਸੀ। ਡਿਟੈਕਟਿਵ ਨੇ ਉਸ ਨੂੰ ਕਹਿੰਦੇ ਵੀ ਵਾਪਸ ਆਪਣੀ ਗਿਰਫਤ ਦੇ ਵਿੱਚ ਲੈ ਲਿਆ ਤੇ ਜਦ ਭੱਜਿਆ ਤੇ ਉਸ ਦੀ ਧੌਣ, ਉਸ ਦਾ ਸਿਰ ਜਿਹੜਾ ਕਹਿੰਦੇ ਵੀ ਧੜ ਦੇ ਨਾਲੋਂ ਅਲੱਗ ਲੈ ਕੇ ਵੱਢ ਕੇ ਜਿਹੜਾ ਉਹ ਲਈ ਜਾ ਰਿਹਾ ਸੀਗਾ। ਸੋ ਲੋਕ ਅੱਜ ਕੱਲ੍ਹ ਬੜੇ ਹਰਜੋਤ ਸਿੰਘ ਜੀ ਨਿਰਦਈ ਹੋਏ ਪਏ ਆ। ਆਪਣੇ ਹੀ ਰਿਸ਼ਤੇਦਾਰ ਦੇ ਨਾਲ ਇਸ ਬੰਦੇ ਨੇ ਇਹ ਕੁਕਰਮ ਕੀਤਾ। ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਆ ਤੇ ਜਾਂਦੇ ਜਾਂਦੇ ਹੀ ਦੱਸਦੇ ਜਾਈਏ ਵੀ ਜਿਹੜੇ US ਦੇ ਵੱਖ-ਵੱਖ ਬੈਂਕਾਂ ਦੇ ਵਿੱਚ ਲੋਨ ਆਫਿਸਰਸ ਆ ਉਹ ਰਿਪੋਰਟ ਕਰ ਰਹੇ ਆ ਵੀ ਹੁਣ ਜਿਹੜਾ ਕ੍ਰੈਡਿਟ ਆ ਉਹ ਬਹੁਤ ਟਾਈਟ ਹੋ ਗਿਆ। ਡਿਮਾਂਡ ਬੜੀ ਜਿਹੜੀ ਘਟ ਰਹੀ ਹੈਗੀ ਆ। ਬੈਂਕਾਂ ਲੋਨ ਦੇਣ ਦੇ ਲਈ ਬਹੁਤ ਕੁਛ ਮੰਗ ਰਹੀਆਂ, ਸਖਤੀ ਕਾਫੀ ਹੋ ਗਈ ਆ, ਇੰਟਰਸਟ ਰੇਟ ਕਾਫੀ ਹਾਈ ਹੋ ਚੁੱਕਾ, 8% ਦੇ ਕਰੀਬ ਹੈ। ਜੇ ਗੱਲ ਕਰਦੇ ਜਾਈਏ ਥਰਡ ਕੁਆਟਰ ਦੀ, ਜਿਹੜਾ ਤੀਜਾ ਕੁਆਟਰ ਆ ਉਹਦੇ ਵਿੱਚ ਲੋਨਸ ਦੀ ਜਿਹੜੀ ਡਿਮਾਂਡ ਆ, ਲੋਨ ਲੈਣ ਦੀ ਜਿਹੜੀ ਗੱਲ ਆ ਲੋਕਾਂ ਦੀ, ਉਹ 60% ਘਟ ਗਈ ਹੈਗੀ ਆ। ਸੈਕੰਡ ਕੁਆਟਰ 'ਚ 43% ਡਾਊਨ ਸੀ ਇਹ ਪਿਛਲੇ ਸਾਲ ਦੇ ਮੁਕਾਬਲੇ ਜੇ ਦੇਖਿਆ ਜਾਵੇ। 30 ਈਅਰ ਫਿਕਸਡ ਹੋਮ ਮੌਰਗੇਜ ਇਸ ਟਾਈਮ 7.7% ਦੇ ਲਾਗੇ ਛਾਗੇ ਹੈਗਾ ਆ। ਸੋ ਰੀਅਲ ਸਟੇਟ ਮੌਰਗੇਜ ਇੰਡਸਟਰੀ ਦੇ ਵਿੱਚ
ਕਈ ਲੋਕ ਹਜੇ ਵੀ ਸੋਚਦੇ ਆ ਵੀ ਨਹੀਂ ਜੀ ਚੱਲ ਰਿਹਾ ਆ, ਪਰ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ ਕਿ ਕਾਫੀ ਸਲੰਪ ਜਿਹੜਾ ਇਸ ਟਾਈਮ ਬਣਿਆ ਹੋਇਆ ਹੈਗਾ। ਜੇ ਇੰਨਾ ਵੱਡਾ ਅਮਾਊਂਟ 60% ਪਿਛਲੇ ਸਾਲ ਦੇ ਨਾਲ ਕੰਪੇਅਰ ਕਰੋ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ। ਰੀਫਾਈਨਾਂਸ ਤਾਂ ਟੋਟਲੀ ਡੈਡ ਹੈਗਾ। ਇਨਵੈਸਟਰਸ 90% ਦੇ ਕਰੀਬ ਟੋਟਲੀ ਰੀਅਲ ਸਟੇਟ ਮਾਰਕੀਟ ਚੋਂ ਆਊਟ ਹੋ ਗਏ ਆ। ਜਿਹੜੇ ਨਵੇਂ ਯੰਗ ਨਿਆਣੇ ਆ, ਗੁੱਡ ਜੌਬਸ ਕਰਦੇ ਆ, ਉਹ ਕਹਿੰਦੇ ਵੀ ਸਾਡਾ ਰੀਅਲ ਸਟੇਟ 'ਚ ਇੰਟਰਸਟ ਨਹੀਂ, ਕਿਉਂਕਿ ਪੇਮੈਂਟ ਇੰਨੀ ਆ, ਉਹ ਅਫੋਰਡ ਕਰਨੀ ਬੜੀ ਔਖੀ ਹੋਣੀ ਆ, ਡਾਊਨ ਪੇਮੈਂਟ ਬਹੁਤ ਚਾਹੀਦੀ ਆ। ਸੋ ਬਹੁਤੇ ਉਹ ਜਾਂ ਤਾਂ ਪੇਰੈਂਟਸ ਦੇ ਨਾਲ ਮੂਵ ਹੋ ਗਏ ਆ ਤੇ ਜਾਂ ਫਿਰ ਉਹ ਰੈਂਟ ਤੇ ਰਹਿ ਰਹੇ। ਜੀ ਜੀ, ਮਜਬੂਰੀ ਬਣੀਆਂ ਪਈਆਂ। ਤੇ ਜਾਂਦੇ ਜਾਂਦੇ ਜੇ ਮਾਰਕੀਟ ਦਾ ਹਾਲ ਦੱਸਦੇ ਜਾਈਏ, ਡਾਓ ਜੋਨ ਦੇ ਵਿੱਚ ਅੱਜ 35 ਪੁਆਇੰਟਾਂ ਦਾ ਇਜ਼ਾਫਾ ਹੋਇਆ, 34,096 ਤੇ ਬੰਦ ਹੋਇਆ। S&P 8 ਪੁਆਇੰਟ ਵੱਧ ਕੇ 4366, ਨੈਸਡੈਕ 41 ਪੁਆਇੰਟ ਵੱਧ ਕੇ 13,519 ਤੇ ਬੰਦ ਹੋਇਆ। ਸੋਨੇ ਦਾ ਭਾਅ $1981 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਤੇਲ ਦੀ ਕੀਮਤ ਆ $80 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ 4.63%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 34,956 ਤੇ ਇਥੀਰੀਅਮ $1,895 ਦੇ ਬਰਾਬਰ ਚੱਲ ਰਿਹਾ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 22 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ 285 ਰੁਪਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।